साथ हमारे शाहपुर से तशरीफ़ लाए हुए हमारे खूबसूरत शायर आसिफ अलवी साहब, इनके बारे में एक बात कहूँगा, शायद सरदार साहब के इल्म में हो या ना मिले। मैंने इनका 1 घंटे का इंटरव्यू किया था। मैंने बहुत से शायरों को इंटरव्यू किए हैं, उनसे रब्ता भी है, दोस्त भी बेतहाशा है पूरी दुनिया में, लेकिन जिस नेच का इस आदमी का मुतालिया है, मुझे इसके ताल्लुक पर फ़ख्र महसूस होता है। शायरों का मुतालिया, शेर कहते हैं, अच्छा तो शेर कहते हैं, लेकिन जिस तरीके से, जिस गहराई से इनका मुतालिया है, और सोने पर सुहागा ये है कि जिस तरह वो बयान करते हैं अपने मुताले को सलीके से पेश करना, जीत अल्लाह ताला करम वाली बात है। तो ये भी मौजूद है, वक्फे बाद जिन्होंने जाहिर किया है। आसिफ अलवी साहब, इनके 2 मजमूए छपे हुए हैं, कचीचियाँ और चुगलियाँ। बड़े अच्छे नाम हैं। देखिए नामों से देख ले कि पंजाबी पे कितनी गिरफ्त। हाँ, कचीची शक्लों देख के नहीं लगता जी। कचीची ਦਾ ਤਲਕ ਅਸਲ 'ਚ ਜਿਹੜਾ ਨਾ ਉਹ ਅਕਲ ਨਾਲ ਨਹੀਂ ਹੁੰਦਾ, ਸ਼ਕਲ ਨਾਲ ਹੀ ਹੁੰਦਾ। ਤੇ ਇਹ ਇੱਕ ਇਨਕੀ ਕਰਤੂਤੇ ਵੀ ਆਣੇ ਵਾਲੇ। हाँ जी, करतूता जी। चंगे ना रखे ने, बड़े सही रखे ने। एक नज़म अपना जान साहब जी, नाश्ता कैप्चर ਦਾ ਦੌਰ ਹੈ, ਹਰ ਚੀਜ਼ ਕੈਪਚਰ ਹੋ ਜਾਂਦੀ ਹੈ ਤੇ ਉਹ ਫਿਰ ਜਿਹੜੇ ਨਾ ਫੇਸਬੁੱਕ ਤੇ ਚੜ ਜਾਂਦੀ ਹੈ। ਤੇ ਜਿਹੜੇ ਲੋਕ ਤਸਵੀਰ ਨੂੰ ਦੇਖਦੇ ਨੇ ਉਹ ਤੇ ਬੜੇ ਜਿਹੜੇ ਨੇ ਲਾਈਕਸ ਵੀ ਕਰਦੇ ਨੇ, ਕਮੈਂਟਸ ਵੀ ਬੜੇ ਕਰਦੇ ਨੇ, ਲੇਕਿਨ ਉਹ ਨਾਸ਼ਤਾ ਜਿਹਨੇ ਕੀਤਾ ਹੁੰਦਾ, ਜਿਹਨੇ ਖਾਧਾ ਹੁੰਦਾ, ਪਤਾ ਉਹਨੂੰ ਹੁੰਦਾ ਕਿ ਨਹੀਂ ਕੀਤਾ। ਤੇ ਉਹਦੇ ਵਿੱਚ ਇੱਕ ਉਹ ਮੰਜ਼ਰਕਸ਼ੀ ਜਿਹੜੀ ਹੈ ਉਹ ਕੀਤੀ ਹੈ ਕਿ ਬਹੁਤਾ ਮੈਨੂੰ ਭੁੱਲ ਗਿਆ, ਥੋੜਾ ਮੈਨੂੰ ਯਾਦ ਹੈ। ਬਹੁਤਾ ਮੈਨੂੰ ਭੁੱਲ ਗਿਆ, ਥੋੜਾ ਮੈਨੂੰ ਯਾਦ ਹੈ, ਬੇਗਮ ਹੱਥੋਂ ਖਾਣ ਦਾ ਵੀ ਆਪਣਾ ਹੀ ਸਵਾਦ। ਬਹੁਤਾ ਮੈਨੂੰ ਭੁੱਲ ਗਿਆ, ਥੋੜਾ ਮੈਨੂੰ ਯਾਦ ਹੈ, ਬੇਗਮ ਹੱਥੋਂ ਖਾਣ ਦਾ ਵੀ ਆਪਣਾ ਹੀ ਸਵਾਦ ਹੈ। ਤੇ ਬੋਲ ਕੇ ਮੈਂ ਸੱਚ ਕਿਤੇ ਨੱਸ ਵੀ ਨਹੀਂ ਸਕਦਾ, ਕੀਤਾ ਹੈ ਜੋ ਨਾਸ਼ਤਾ ਮੈਂ ਦੱਸ ਵੀ ਨਹੀਂ ਸਕਦਾ। ਬਹੁਤ ਅੱਛਾ। ਬੋਲ ਕੇ ਮੈਂ ਸੱਚ ਕਿਤੇ ਨੱਸ ਵੀ ਨਹੀਂ ਸਕਦਾ, ਕੀਤਾ ਹੈ ਜੋ ਨਾਸ਼ਤਾ ਮੈਂ ਦੱਸ ਵੀ ਨਹੀਂ ਸਕਦਾ। ਤੇ ਟੇਬਲ ਉੱਤੇ ਸੱਜੀ ਹੋਈ ਵੱਡੀ ਜਿਹੀ ਪਲੇਟ ਸੀ, ਭੱਟ ਸਾਹਿਬ ਜੀ ਜੀ, ਟੇਬਲ ਉੱਤੇ ਸੱਜੀ ਹੋਈ ਵੱਡੀ ਜਿਹੀ ਪਲੇਟ ਸੀ, ਰੱਖਿਆ ਬਣਾ ਕੇ ਉਹਨੇ ਵਾਹਵਾ ਆਮਲੇਟ ਸੀ, ਤੇ ਛਾਬੇ ਵਿੱਚ ਰੱਖਿਆ ਜੋ ਲੱਗਦਾ ਪਰਾਠਾ ਸੀ। ਛਾਬੇ ਵਿੱਚ ਰੱਖਿਆ ਜੋ ਲੱਗਦਾ ਪਰਾਠਾ ਸੀ, ਕੰਢਿਆਂ ਤੋਂ ਸੜਿਆ ਤੇ ਵਿੱਚੋਂ ਕੱਚਾ ਆਟਾ ਸੀ। ਕੱਪ ਇੱਕ ਚਾਹ ਦਾ ਵੀ ਨਾਲ ਹੀ ਟਕਾਇਆ ਸੀ, ਬੇਗਮ ਹੋਰਾਂ ਨਾਸ਼ਤਾ ਇਹ ਹੱਥੋਂ ਸੇ ਬਣਾਇਆ ਸੀ। ਵਾਹ। ਕੱਪ ਇੱਕ ਚਾਹ ਦਾ ਵੀ ਨਾਲ ਹੀ ਟਕਾਇਆ ਸੀ, ਬੇਗਮ ਹੋਰਾਂ ਨਾਸ਼ਤਾ ਇਹ ਹੱਥੋਂ ਸੇ ਬਣਾਇਆ ਸੀ। ਤੇ ਘੋਟਾ ਜੇ ਪਹਿਲਾਂ ਹੀ ਮੈਂ ਚਾਹ ਦਾ ਸੀ ਭਰਿਆ, ਰੱਬ ਸੋਹਣਾ ਜਾਣਦਾ ਏ ਕਿਸ ਤਰ੍ਹਾਂ ਮੈਂ ਜਰਿਆ। ਤੇ ਆਮਲੇਟ ਥੋੜਾ ਜਿੰਨਾ ਬੁਰਕੀ ਤੇ ਝਾੜਿਆ, ਭੁੱਲ ਕੇ ਮੈਂ ਛਾਣ ਸਾਰੀ ਦਾਲਾਂ ਥੱਲੇ ਦਾੜਿਆ। ਤੇ ਕਾਣੀ ਅੱਖੇ ਪਹਿਲਾਂ ਉਹਦੇ ਮੂਡ ਨੂੰ ਮੈਂ ਤੋਲਿਆ, ਕਾਣੀ ਅੱਖੇ ਪਹਿਲਾਂ ਉਹਦੇ ਮੂਡ ਨੂੰ ਮੈਂ ਤੋਲਿਆ, ਵਿੱਚੋਂ ਭਾਵੇਂ ਡਰਦਾ ਸਾ ਫੇਰ ਵੀ ਮੈਂ ਬੋਲਿਆ। ਉਹ ਚਾਹ ਵਿੱਚ ਲੂਣ ਮਿੱਠਾ ਅੰਡੇ ਵਿੱਚ ਪਾਇਆ ਈ, ਚਾਹ ਵਿੱਚ ਲੂਣ ਮਿੱਠਾ ਅੰਡੇ ਵਿੱਚ ਪਾਇਆ ਈ, ਮਿਰਚਾਂ ਦਾ ਜ਼ੋਰ ਕਿਉਂ ਪਰਾਠੇ 'ਚ ਵਿਖਾਇਆ ਈ। ਤੇ ਕਹਿਣ ਲੱਗੀ ਹੁੰਦਾ ਤੁਹਾਡਾ ਮੂੰਹ ਕਦੇ ਬੰਦ ਨਹੀਂ, ਮੇਰੇ ਹੱਥੋਂ ਸ਼ਾਇਦ ਤੁਹਾਨੂੰ ਕੋਈ ਵੀ ਪਸੰਦ ਨਹੀਂ। ਕਹਿਣ ਲੱਗੀ ਹੁੰਦਾ ਤੁਹਾਡਾ ਮੂੰਹ ਕਦੇ ਬੰਦ ਨਹੀਂ, ਮੇਰੇ ਹੱਥੋਂ ਸ਼ਾਇਦ ਤੁਹਾਨੂੰ ਕੋਈ ਵੀ ਪਸੰਦ ਨਹੀਂ। ਤੇ ਨਾਸ਼ਤੇ ਦੀ ਪਿਕ ਅਜੇ ਹੁਣੇ ਮੈਂ ਬਣਾਈ ਏ, ਐਡ ਟੂ ਸਟੋਰੀ ਕੀਤੀ, ਵਾਲ ਤੇ ਲਗਾਈ ਏ। ਵਾਹ ਵਾਹ ਵਾਹ। ਤੇ ਫੇਸਬੁੱਕ ਉੱਤੇ ਇਹੋ ਨਾਸ਼ਤਾ ਚੜਾਇਆ ਏ, 700 ਕਮੈਂਟ ਤੇ 1000 ਲਾਈਕ ਆਇਆ। ਕੀ ਬਾਤ ਹੈ, ਕੀ ਬਾਤ ਹੈ। ਫੇਸਬੁੱਕ ਉੱਤੇ ਇਹੋ ਨਾਸ਼ਤਾ ਚੜਾਇਆ ਏ, 700 ਕਮੈਂਟ ਤੇ 1000 ਲਾਈਕ ਆਇਆ ਏ। ਤੇ ਮੇਰੀ ਤੇ ਤਾਰੀਫ ਤੁਸੀਂ ਕੀਤੀ ਕਦੇ ਮੰਨੀ ਨਹੀਂ, ਮੈਂ ਨਹੀਂ ਬਣਾਉਂਦੀ ਚੰਗਾ, ਦੁਨੀਆ ਤੇ ਅੰਨੀ ਨੇ। ਬਹੁਤ ਸੋਹਣਾ ਜੀ, ਬੜਾ ਅੱਛਾ। ਬਹੁਤ ਅੱਛੇ ਜੀ। ਉਹ ਫੇਸਬੁੱਕ ਦਾ ਤੁਸੀਂ ਨਾਂ ਲਿਆ ਇਹਦੇ ਵਿੱਚ ਨਾਸ਼ਤੇ 'ਚ, ਤੇ ਅਸੀਂ ਚਾਹਾਂਗੇ ਕਿ ਤੁਹਾਡੀ ਇੱਕ ਹੋਰ ਵੀ ਫੇਸਬੁੱਕ ਦੇ। ਹਾਂਜੀ, ਫੇਸਬੁੱਕ ਦੇ ਹਵਾਲੇ ਨਾਲ ਜੀ ਕਿ ਫੇਸਬੁੱਕ 'ਚ ਜਿਹੜੀ ਟਰਮੀਨੋਲੋਜੀ ਇਸਤੇਮਾਲ ਹੋ ਰਹੀ ਹੈ, ਅਸਲ 'ਚ ਉਹਦੇ 'ਚ ਲੈਸਨ ਬੇਸਿਕਲੀ ਇਹ ਵੀ ਕਿ ਫੇਕ ਆਈਡੀਜ਼ ਬਣੇ ਨੇ ਤੇ ਉਹ ਬੱਚੇ ਬੱਚੀਆਂ ਜਿਹੜੇ ਨੇ ਲੱਗੇ ਰਹਿੰਦੇ ਨੇ, ਬਾਅਦ 'ਚ ਜਦੋਂ ਭੇਤ ਖੁੱਲ੍ਹਦਾ ਤੇ ਫਿਰ ਸ਼ਰਮਿੰਦੇ ਹੁੰਦੇ ਨੇ। ਤੇ ਉਹ ਇਹ ਜੀ ਕਿ ਖੁੱਲ ਗਈ ਇਹ ਗੱਲ ਤੇ ਮੈਂ ਕਰਨਾ ਮੈਂ ਖੁੱਲ ਕੇ। ਹੋਇਆ ਸੀ ਪਿਆਰ ਮੈਨੂੰ ਇੱਕ ਵਾਰੀ ਭੁੱਲ ਕੇ, ਖੁੱਲ ਗਈ ਇਹ ਗੱਲ ਤੇ ਮੈਂ ਕਰਨਾ ਮੈਂ ਖੁੱਲ ਕੇ। ਹੋਇਆ ਸੀ ਪਿਆਰ ਮੈਨੂੰ ਇੱਕ ਵਾਰੀ ਭੁੱਲ ਕੇ, ਤੇ ਫੇਸਬੁੱਕ ਤੇ ਇੱਕ ਮਿਲ ਗਈ ਫਰੈਂਡ ਸੀ, ਸੋਹਣੀ ਸੀ ਜੀ ਇੰਨੀ ਕਿ ਉਹ ਸੋਹਣੀਆਂ ਦੀ ਐਂਡ ਸੀ। ਤੇ ਫਾਈਂਡ ਫਰੈਂਡ ਵਿੱਚ ਉਹਨੂੰ ਸੀ ਮੈਂ ਲੱਭਿਆ, ਕਵਰ ਫੋਟੋ ਵੇਖ ਤੀਰ ਦਿਲ ਤੇ ਆ ਵਜਿਆ। ਤੇ ਕੀਤੀ ਕਨਫਰਮ ਉਹਨੇ ਮੇਰੀ ਰਿਕੁਐਸਟ ਸੀ, ਮਿਊਚੁਅਲ ਫਰੈਂਡਸ ਵਿੱਚੋਂ ਸਭਨਾਂ ਤੋਂ ਬੈਸਟ। ਤੇ ਲੱਟੂ ਤੇ ਸ਼ਦਾਈ ਹੋਇਆ ਉਹਦੀ ਪ੍ਰੋਫਾਈਲ ਤੇ, ਗੱਪ ਸ਼ੱਪ ਕਦੀ ਕਦੀ ਹੁੰਦੀ ਸੀ ਮੋਬਾਈਲ ਤੇ।
ਤੇ ਚੈਟ ਬਾਕਸ ਵਿੱਚ ਜਾ ਕੇ ਗੱਲ ਨੂੰ ਵਧਾ ਲਿਆ। ਕਾਲ ਨਹੀਂ ਸੀ ਸੁਣਦੀ, ਮੈਂ ਮੈਸੇਜਾਂ ਤੇ ਲਾ ਲਿਆ ਤੇ ਹਰ ਵੇਲੇ ਕਰਦੇ ਸਾਂ SMS ਰੱਜ ਕੇ, ਰਾਤਾਂ ਨੂੰ ਰਜ਼ਾਈਆਂ ਵਿੱਚ ਸਿਰ ਮੂੰਹ ਕੱਜ ਕੇ, ਅੱਜ ਕੇ ਹਰ ਵੇਲੇ ਕਰਦੇ ਸਾਂ SMS ਰੱਜ ਕੇ, ਰਾਤਾਂ ਨੂੰ ਰਜ਼ਾਈਆਂ ਵਿੱਚ ਸਿਰ ਮੂੰਹ ਕੱਜ ਕੇ। ਤੇ ਕਹਿੰਦੀ ਸੀ ਉਹ ਜਾਨ ਤੇ ਮੈਂ ਜਾਨੀ ਉਹਨੂੰ ਕਹਿੰਦਾ ਸਾਂ, ਆਨਲਾਈਨ ਉਹਦਿਆਂ ਖਿਆਲਾਂ ਵਿੱਚ ਰਹਿੰਦਾ ਸਾਂ। ਕਹਿੰਦੀ ਸੀ ਉਹ ਜਾਨ ਤੇ ਮੈਂ ਜਾਨੀ ਉਹਨੂੰ ਕਹਿੰਦਾ ਸਾਂ, ਆਨਲਾਈਨ ਉਹਦਿਆਂ ਖਿਆਲਾਂ ਵਿੱਚ ਰਹਿੰਦਾ ਸਾਂ। ਤੇ ਸ਼ੇਰਵਿੰਦ ਕਰਦੀ ਜੋ ਵੀਡੀਓ ਕਮਾਲ ਸੀ, 400 ਦੀ ਦੁਨੀਆ ਤੇ ਆਪਣੀ ਮਿਸਾਲ ਸੀ। ਬਹੁਤ ਅੱਛੇ, ਬਹੁਤ ਤੇ ਅੱਛੇ। ਦੱਸਾਂ ਕਿ ਮੈਂ ਕਿੰਨੇ ਮੈਨੂੰ ਕੀਤਾ ਬਰਬਾਦ ਏ, ਮੈਂ ਵਾਂ ਸਿਆਲਕੋਟੀ ਲਾਹੌਰੋਂ ਆਬਾਦ ਏ। ਤੇ ਇੱਕ ਦਿਨ ਖਰੇ ਸਾਰੀ ਗੱਲ ਕਿਵੇਂ ਖੁੱਲ ਗਈ, ਰਿੱਧੀ ਸੀ ਜੋ ਖੀਰ ਸਾਰੀ ਗਲਮੇ 'ਚ ਡੁੱਲ ਗਈ। ਤੇ ਬੀਤੀ ਹੋਈ ਰੁੱਤ ਮਸਤਾਨੀ ਦੀਆਂ ਫੋਟੋਆਂ ਕਰਦੀ ਸੀ ਟੈਗ ਉਹ ਜਵਾਨੀ ਦੀਆਂ ਫੋਟੋਆਂ। ਵਾਹ ਵਾਹ ਤੇ ਮੇਰੇ ਨਾਲ ਸ਼ਾਦੀ ਲਈ ਨਾ ਕੀਤੀ ਉਸ ਹਾਂ ਸੀ, ਸ਼ੋਦੀ ਤੇ ਕਮੀਨੀ 8 ਬੱਚਿਆਂ ਦੀ ਮਾਂ ਸੀ। ਬਹੁਤ ਮਿਹਰਬਾਨੀ। ਅਲਵੀ ਸਾਹਿਬ, ਉਹ ਕਦੀ ਤੁਸੀਂ ਕੁੱਤੇ ਦੀ ਇੱਕ ਗੱਲ ਸੁਣਾਉਂਦੇ ਹੁੰਦੇ ਹੋ, ਕੋਈ ਬਲਦੀਆ ਵਾਲੇ ਕੁੱਤੇ ਕੋਈ ਆਪਸ ਵਿੱਚ ਕੋਈ ਲੜਦੇ ਨੇ ਉਹ? ਹਾਂਜੀ, ਉਹ ਕੁੱਤੇ ਦਾ ਜੀ ਇਸ ਤਰ੍ਹਾਂ ਸੀ ਕਿ ਉਹ ਮੇਰਾ ਇਦਾਰਾ ਹੈ ਤੇ ਉਹਦੇ ਅੱਗੇ ਨਾ ਸਵੇਰੇ ਸਵੇਰੇ ਮੈਂ ਆਇਆ ਤੇ ਉਹ ਕੁੱਤਾ ਨਾ ਮੋਇਆ ਪਿਆ ਸੀ। ਤੇ ਉਹ TM ਮੇਰਾ ਯਾਰ ਦੋਸਤ ਸੀ, ਮੈਂ ਉਹਨੂੰ ਸਵੇਰੇ ਸਵੇਰੇ ਫੋਨ ਕੀਤਾ। ਮੈਂ ਕਿਹਾ ਯਾਰ ਬੰਦਾ ਭੇਜ ਤੇ ਕੁੱਤਾ ਚਕਾੜ ਤੇ ਬੱਚਿਆਂ ਨੂੰ ਨੇ ਆ ਜਾਣਾ ਤੇ ਫਿਰ ਮਸਲਾ ਬਣੇਗਾ। ਉਹਨੇ ਨਾ ਮਤਲਬ ਮੈਂ ਇੰਨੀ ਗੱਲ ਕੀਤੀ ਤੇ ਉਹ ਗੁੱਸਾ ਕਰ ਗਿਆ। ਉਹਨੇ ਕਿਹਾ ਲੈ ਤੂੰ ਮੈਨੂੰ ਕੁੱਤੇ ਚੁੱਕਣ ਵਾਲਾ ਲੱਗਣਾ, ਮੈਂ ਐਡਾ ਵੱਡਾ ਅਫਸਰ ਹਾਂ, ਜੇ ਹੈ ਉਹ ਹੈ। ਮੈਂ ਕਿਹਾ ਚਲੋ ਕੋਈ ਨਹੀਂ। ਉਹ ਬਹਰਹਾਲ ਮੈਂ ਦਫ਼ਤਰ ਗਿਆ ਤੇ ਮੈਂ ਫਿਰ ਨਜ਼ਮ ਲਿਖੀ ਲਾਵਾਰਿਸ ਕੁੱਤਾ, ਕਿ ਬੋਇਆ ਕਿ ਸਾਡੇ ਇੱਕ ਕੁੱਤਾ ਮੋਇਆ ਹੋਇਆ ਸੀ, ਪਤਾ ਨਹੀਂ ਜੀ ਉਹਦੇ ਨਾਲ ਹਾਦਸਾ ਕੀ ਹੋਇਆ ਸੀ। TM ਮੈਨੂੰ ਉਸ ਵੇਲੇ ਫੋਨ ਸੀ ਮਿਲਾਇਆ, ਮੈਂ ਕਿੱਸਾ ਸਾਰਾ ਕੁੱਤੇ ਦੀ ਸੀ ਲਾਸ਼ ਦਾ ਸੁਣਾਇਆ ਮੈਂ। ਤੇ ਮਿੰਨਤਾਂ ਮੈਂ ਕੀਤੀਆਂ ਕੋਈ ਬੰਦਾ ਭਜਵਾ ਦਿਓ, ਘਰ ਸਾਡੇ ਅੱਗੋਂ ਮੋਇਆ ਕੁੱਤਾ ਚਕਵਾ ਦਿਓ। ਵਾਹ ਵਾਹ ਵਾਹ। ਤੇ ਸੁਣ ਕੇ ਤੇ ਗੱਲ ਮੇਰੀ ਟੁੱਟ ਕੇ ਉਹ ਪੈ ਗਿਆ ਗੁੱਸੇ ਵਿੱਚ, ਖੋਰੇ ਮੈਨੂੰ ਕਿੰਨਾ ਕੁਝ ਕਹਿ ਗਿਆ। ਤੇ ਕਹਿਣ ਲੱਗਾ ਮਰ ਜੇ ਤੇ ਕੁੱਤਾ ਕਿਹੜਾ ਵੱਢਦਾ, ਕਹਿਣ ਲੱਗਾ ਮਰ ਜੇ ਤੇ ਕੁੱਤਾ ਕਿਹੜਾ ਵੱਢਦਾ ਏ, ਇਹਨਾਂ ਜਿੰਨਾ ਕੰਮ ਬੰਦਾ ਆਪ ਕਰ ਛੱਡਦਾ। ਤੇ 2 ਫੁੱਟ ਟੋਇਆ ਕੱਢ ਉਸ ਨੂੰ ਤੂੰ ਦੱਬ ਦੇ, ਕਰਨਾ ਖਰਾਬ ਤੂੰ ਦਿਮਾਗ ਸਾਡੇ ਸਭ ਦੇ। ਤੇ ਬੋਲਿਆ ਮੈਂ ਆਗੂ ਸਰ ਗੱਲ ਤੁਹਾਡੀ ਠੀਕ ਏ, ਕੁੱਤੇ ਨੂੰ ਜੇ ਦੱਬਣੇ ਦੀ ਮੈਨੂੰ ਹੀ ਫਟੀਕ ਏ, ਇਹ ਲਾਵਾਰਸ ਕਰਕੇ ਤੇ ਮੈਂ ਵੀ ਦੱਬ ਸਕਣਾ, ਸੋਚਿਆ ਸੀ ਪਹਿਲਾਂ ਇਹਦੇ ਵਾਰਸਾਂ ਨੂੰ ਦੱਸਣਾ। ਬਹੁਤ ਅੱਛਾ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ, ਉਹ ਗਜ਼ਲ ਸੀ ਜੀ ਕਿ ਸ਼ਾਇਰ ਅਜੇ ਨਹੀਂ ਬਣਦੇ ਪੂਰੇ, ਬਣ ਪੈਂਦੇ ਨੇ ਵੱਡੇ ਸ਼ਾਇਰ। ਸ਼ਾਇਰ ਅਜੇ ਨਹੀਂ ਬਣਦੇ ਪੂਰੇ, ਬਣ ਪੈਂਦੇ ਨੇ ਵੱਡੇ ਸ਼ਾਇਰ। ਨਿੱਕੇ ਨਿੱਕੇ ਪਾ ਲੈਂਦੇ ਨੇ ਵੱਡਿਆਂ ਦੇ ਨਾਲ ਫੱਡੇ ਸ਼ਾਇਰ। ਤੇ ਹੋਰ ਕਿਸੇ ਨੂੰ ਆਪਣੇ ਨਾਲੋਂ ਵੱਧ ਕਦੇ ਨਹੀਂ ਮੰਨਦੇ ਜੋ, ਹੋਰ ਕਿਸੇ ਨੂੰ ਆਪਣੇ ਨਾਲੋਂ ਵੱਧ ਕਦੇ ਨਹੀਂ ਮੰਨਦੇ ਜੋ। ਅੱਜ ਮੈਂ ਫੇਰ ਫਰੈਂਡ ਲਿਸਟ ਚੋਂ ਕਾਫੀ ਸਾਰੇ ਕੱਢੇ ਸ਼ਾਇਰ। ਬਹੁਤ ਅੱਛਾ। ਅੱਜ ਮੈਂ ਫੇਰ ਫਰੈਂਡ ਲਿਸਟ ਚੋਂ ਕਾਫੀ ਸਾਰੇ ਕੱਢੇ ਸ਼ਾਇਰ। ਤੇ ਇੱਕ ਅਦਬੀ ਤਨਜ਼ੀਮ ਬੁਲਾ ਕੇ 80 ਸ਼ਾਇਰ ਮਹਿਫਲ ਵਿੱਚ, ਇੱਕ ਅਦਬੀ ਤਨਜ਼ੀਮ ਬੁਲਾ ਕੇ 80 ਸ਼ਾਇਰ ਮਹਿਫਲ ਵਿੱਚ। ਭੁੱਖਮ ਭਾਣੇ ਫਜਰਾਂ ਵੇਲੇ ਜਾ ਕੇ ਕਿਧਰੇ ਛੱਡੇ ਸ਼ਾਇਰ। ਇੱਕ ਅਦਬੀ ਤਨਜ਼ੀਮ ਬੁਲਾ ਕੇ 80 ਸ਼ਾਇਰ ਮਹਿਫਲ ਵਿੱਚ, ਭੁੱਖਮ ਭਾਣੇ ਫਜਰਾਂ ਵੇਲੇ ਜਾ ਕੇ ਕਿਧਰੇ ਛੱਡੇ ਸ਼ਾਇਰ। ਤੇ ਇੰਜ ਚਲਾਉਂਦੇ ਮੋਟਰਸਾਈਕਲ ਵਿੱਚ ਮੁਸ਼ਾਰੇ ਜਾਵਣ ਲਈ, ਨਾ ਵੇਂਦੇ ਨੇ ਟੋਏ ਟਿੱਬੇ, ਨਾ ਵੇਂਦੇ ਨੇ ਖੱਡੇ ਸ਼ਾਇਰ। ਨਾ ਵੇਂਦੇ ਨੇ ਟੋਏ ਟਿੱਬੇ, ਨਾ ਵੇਂਦੇ ਨੇ ਖੱਡੇ ਸ਼ਾਇਰ। ਤੇ ਵਿੱਚ ਮੁਸ਼ਾਰੇ ਜਿਹਨੂੰ ਆਸਫ ਪੂਰੀ ਦਾਦ ਮਿਲੇ ਨਾ ਜੇ, ਬਾਦ ਮੁਸ਼ਾਰੇ ਹਰ ਬੰਦੇ ਨਾਲ ਐਵੇਂ ਹੀ ਆਨੇ ਟੱਡੇ ਸ਼ਾਇਰ। ਬਹੁਤ ਅੱਛਾ। ਬਹੁਤ ਮਿਹਰਬਾਨੀ। ਮਾਸ਼ਾਅੱਲਾ, ਬਹੁਤ ਅੱਛਾ, ਬਹੁਤ ਸੋਹਣਾ ਉਹਨਾਂ ਨੇ ਤੁਹਾਨੂੰ ਸਾਨੂੰ ਕਲਾਮ ਸੁਣਾਇਆ। ਤੁਸੀਂ ਕਾਫੀ ਜ਼ਿਆਦਾ ਮੁਸਤਫੀਦ ਹੋਏ ਹੋਗੇ ਔਰ ਬੜੇ ਖੁਸ਼ ਹੋਏ ਹੋਗੇ।